ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਵੀ ਅਸੀਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਕਰਦੇ ਹਾਂ। ਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਡਰੱਗਸ ਪੰਜਾਬੀਆਂ ਦੀ ਜਵਾਨੀ ਰੋਲ ਰਿਹਾ ਹੈ। ਵੀਰ ਜੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਥੋੜੇ ਦਿਨ ਪਹਿਲਾਂ ਸ਼ਸ਼ੀਕਾਂਤ ਜੀ ਦੇ ਨਾਲ, ਉਹਨਾਂ ਨੇ ਦੱਸਿਆ ਕਿ 85% ਜਿਹੜੇ ਨੌਜਵਾਨ ਨੇ ਪੰਜਾਬ ਦੇ ਵਿੱਚ ਉਹ ਡਰੱਗਸ ਵਿੱਚ ਆਲਰੇਡੀ ਡਰੱਗਸ ਦੇ ਆਦੀ ਨੇ। ਤੇ ਵੀਰ ਜੀ, ਜਦੋਂ ਅਸੀਂ ਗੱਲ ਕਰਦੇ ਨਾ ਡਰੱਗਸ ਦੇ ਆਦੀ ਨੇ ਪੰਜਾਬ ਦੇ ਵਿੱਚ, ਬਾਹਰਲੀ ਸੰਗਤਾਂ ਦੇ ਨਾਲ ਕਹਿੰਦੇ ਕਿ ਨਹੀਂ ਕੁਛ ਨਹੀਂ ਹੋਇਆ, ਇਸ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਇਸ ਤਰ੍ਹਾਂ ਦੀ, ਬਿਕੋਜ਼ ਸਾਡੇ ਨਿਆਣੇ ਠੀਕ ਨੇ। ਪਰ ਤੁਸੀਂ ਬਾਹਰਲੇ ਪੰਜਾਬੀਆਂ ਨੂੰ, ਬਾਹਰਲੇ ਸਿੱਖਾਂ ਨੂੰ ਦੱਸੋ ਕਿ ਪੰਜਾਬ ਦਾ ਫਿਊਚਰ ਕੀ ਹੋਏਗਾ ਅਗਰ ਅਸੀਂ ਇਸ ਚੀਜ਼ ਨੂੰ ਹੁਣ ਗੰਭੀਰਤਾ ਨਾਲ ਨਹੀਂ ਲੈਂਦੇ ਆ। देखो फ्यूचर तो बहुत माड़ा आ, मतलब फ्यूचर इस तरीके ना माड़ा है भी मतलब ਜਿਹੜੀ ਡਰੱਗ ਦਾ मतलब ਇਹ ਸ਼ਸ਼ੀਕਾਂਤ ਹੋਣਾ ਦਾ ਵਿਸ਼ਾ ਹੈ, मतलब ਉਹ ਇਹ ਗੱਲ ਕਹਿੰਦੇ ਆ, ਉਹਨਾਂ ਦਾ ਇਹ ਮੰਨਣਾ ਹੈ। ਜਿਹੜੀ ਗੱਲ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਮੈਂ ਇਹਦੀ ਸਟੱਡੀ ਕੀਤੀ ਆ ਸਾਰੇ ਪੰਜਾਬ ਦੇ ਵਿੱਚ, ਤੇ ਮੈਨੂੰ ਇਸ ਸਟੱਡੀ ਚੋਂ ਇੱਕ ਗੱਲ ਜਿਹੜੀ ਬਹੁਤ ਮਾਰੂ मतलब ਸਾਹਮਣੇ ਆ ਰਹੀ ਹੈ ਉਹ ਇਹ ਹੈ ਵੀ ਇੰਪੋਰਟੈਂਸੀ। ਕਹਿੰਦਾ ਵੀ ਜਿਹੜੀ मतलब ਇਹ ਡਰੱਗ ਹੈ ਜਿਹੜੀ ਇਹ मतलब ਆਦਮੀ ਦੇ ਵਿੱਚ, ਇਨਸਾਨ ਦੇ ਵਿੱਚ ਜਿਹੜੀ ਉਹਦੀ मतलब ਜੋ ਕੁਦਰਤ ਨੇ ਉਹਨੂੰ ਬਖਸ਼ੀ ਹੈ ਚੀਜ਼, मतलब ਉਹਦੇ 'ਚ ਇੰਪੋਰਟੈਂਸੀ ਦਾ ਸਭ ਤੋਂ ਵੱਡੀ ਇਹਦੇ 'ਤੇ ਅਸਰ ਪੈਂਦਾ। ਔਰ मतलब ਉਹਨਾਂ ਦਾ ਤਾਂ ਕਹਿਣਾ ਇਹ ਮੰਨਣਾ ਇਹ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਇਸ ਯੋਗ ਹੀ ਨਹੀਂ ਰਹਿਣਗੇ ਕਿ ਉਹ ਅੱਗੇ ਤੋਂ मतलब ਆਪਣੀ ਆਉਣ ਵਾਲੀ ਨੌਜਵਾਨ ਪਨੀਰੀ ਨੂੰ ਪੈਦਾ ਕਰ ਸਕਣ ਜਾਂ ਪੰਜਾਬ ਦੇ ਵਿੱਚ ਉਹ ਆਪਣੇ ਸੱਭਿਆਚਾਰ ਨੂੰ, ਆਪਣੇ ਵਿਰਸੇ ਨੂੰ, ਆਪਣੇ ਖੂਨ ਨੂੰ ਅੱਗੇ ਵਧਾ ਸਕਣ। ਜੀ ਬਿਲਕੁਲ, ਇਹ ਉਹ ਸਭ ਤੋਂ ਮਾੜਾ मतलब ਜਿਹੜਾ ਅਗਲਾ ਭਵਿੱਖ ਹੈ ਉਹ ਸਿੱਖ ਕੌਮ ਦਾ, ਉਹ ਇਹ ਸਮਝਦੇ ਆ। ਨੰਬਰ ਸੈਕਿੰਡ ਦੇ ਉੱਤੇ ਜਿਹੜੀ ਗੱਲ ਹੈ ਭੈਣ ਜੀ, ਇਹ ਜਿਹੜੀ ਸਭ ਤੋਂ ਵੱਡਾ ਇਹਦਾ ਅਸਰ ਹੈ, ਇਹਦਾ ਮਨ ਤੇ ਦਿਲ ਪਾਵਰ ਬੰਦੇ ਦੀ ਇੰਨੀ ਕਮਜ਼ੋਰ ਹੋ ਜਾਂਦੀ ਹੈ ਉਹਦੇ ਨਾਲ ਕਿ ਉਹ ਬੰਦਾ ਕੁਛ ਕਰਨ ਜੋਗਾ ਨਹੀਂ ਰਹਿੰਦਾ। ਉਹ मतलब ਉਹ ਡਰੱਗ ਤੋਂ ਬਿਨਾਂ ਨਾ ਤੁਰ ਸਕਦਾ ਹੈ, ਨਾ ਜੀ ਸਕਦਾ ਹੈ, ਨਾ ਕਿਸੇ ਨਾਲ ਗੱਲ ਕਰ ਸਕਦਾ ਹੈ, ਨਾ ਸਮਾਜ ਦੇ ਵਿੱਚ ਵਿਚਰ ਸਕਦਾ। मतलब ਉਹਦੀ ਏਦਾਂ ਦੀ ਮਾਨਸਿਕ ਹਾਲਤ ਹੋ ਜਾਂਦੀ ਹੈ। ਸੋ ਜੇ ਅਗਰ ਅਸੀਂ ਨਹੀਂ ਇਸ ਗੱਲ ਦੇ ਉੱਤੇ ਆਪਣੇ ਇਹਨੂੰ ਪੰਜਾਬ ਦੇ ਵਿੱਚ ਰੋਕਦੇ ਤੇ ਸਾਡੇ ਦੇ ਸਮਾਜ ਦਾ, ਸਿੱਖ ਸਮਾਜ ਦਾ ਵਿਕਾਸ ਹੀ ਰੁਕ ਜਾਏਗਾ ਇੱਕ ਤਰ੍ਹਾਂ ਦੇ ਨਾਲ। मतलब ਸਭ ਤੋਂ ਜਿਹੜਾ ਮਾਰੂ ਅਸਰ ਹੈ ਜਿਹੜਾ ਇਸ ਗੱਲ ਦਾ। ਸੋ ਮੈਂ ਤਾਂ ਬਾਹਰ ਦੇ ਲੋਕਾਂ ਨੂੰ, ਜਿੰਨੇ ਵੀ ਸਿੱਖ ਬਾਹਰ ਬੈਠੇ ਆ, ਬਾਹਰ ਦੇਖਦੇ ਹੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਦੂਜੀਆਂ ਕੌਮਾਂ ਦੇ ਨੌਜਵਾਨ ਹੈ ਉਹ ਕਿਸ ਤਰੀਕੇ ਨਾਲ ਡਰੱਗੀ ਹੋ ਕੇ ਕੌਮਾਂ ਬਰਬਾਦ ਹੋ ਰਹੀਆਂ ਨੇ। ਉਹ ਬੰਦੇ, ਮੈਂ ਤਾਂ ਇਹ ਸਮਝਦਾ ਵੀ ਜੇ ਅਮਰੀਕਾ ਕੈਨੇਡਾ ਦੇ ਵਿੱਚ ਜਿਹੜਾ ਇੱਥੋਂ ਦਾ ਬੋਰਨ ਨੌਜਵਾਨ ਹੈ, ਅਗਰ ਉਹ ਆਪਣੀ ਲਾਈਨ ਦੇ ਵਿੱਚ ਕਿਉਂ ਨਹੀਂ ਉਹ ਡਾਕਟਰ ਬਣ ਰਹੇ, ਕਿਉਂ ਨਹੀਂ ਉਹ ਇੰਜੀਨੀਅਰ ਬਣ ਰਹੇ, ਕਿਉਂ ਨਹੀਂ ਉਹ ਵਧੀਆ मतलब ਜਿਹੜੇ ਗੋਰੇ ਕਾਲੇ ਜਿਹੜੇ ਇੱਥੋਂ ਦੇ ਬੋਰਨ ਹੈਗੇ ਸਟੂਡੈਂਟ, ਕਿਉਂ ਨਹੀਂ ਉਹ ਐਡੇ ਵਧੀਆ ਦੂਜੀਆਂ ਕੌਮਾਂ ਦੀ ਤਰ੍ਹਾਂ ਪ੍ਰੋਫੈਸ਼ਨਲ ਬਣਦੇ। ਉਹਨਾਂ ਦਾ ਅਸਰ ਇਹ ਹੈ ਕਿ ਉਹ ਡਰੱਗੀ ਨੇ, ਬਹੁਤ ਜ਼ਿਆਦਾ ਡਰੱਗ ਕਰਦੇ ਨੇ ਔਰ ਉਹ ਪੜ੍ਹਨ ਲਿਖਣ 'ਚ ਬਿਲਕੁਲ ਧਿਆਨ ਨਹੀਂ ਦਿੰਦੇ। ਔਰ ਇਹੀ ਸਾਡੀ ਕੌਮ ਦਾ ਹਾਲ ਹੋ ਰਿਹਾ। ਦੇਖ ਲਓ ਤੁਸੀਂ, ਇਹ ਕੰਮ ਦਾ ਹਾਲ ਹੋਇਆ ਕਿ ਅੱਜ ਤੋਂ ਕੋਈ 20 ਸਾਲ ਪਹਿਲਾਂ ਅਮਰੀਕਾ ਦੀ ਧਰਤੀ ਦੇ ਉੱਤੇ ਜਿੰਨੇ ਡਾਕਟਰ ਹੁੰਦੇ ਸੀਗੇ ਉਹਦੇ ਚੋਂ 65% ਡਾਕਟਰ ਆ ਜਿਹੜੇ ਉਹ ਪੰਜਾਬ ਦੇ ਲੋਕ ਸੀਗੇ ਤੇ ਪੰਜਾਬ ਦੇ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਨ ਵਾਲੇ ਸੀ। ਅੱਜ ਦੇਖ ਲਓ ਤੁਸੀਂ ਹਾਲ, ਅੱਜ ਤੋਂ मतलब ਇਹ ਮੈਂ 25 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਪਰ ਅੱਜ ਇਹ ਹਾਲਤ ਹੈਗੀ मतलब ਸਾਡੀ ਸਿੱਖਾਂ ਦੀ ਗਿਣਤੀ ਹੈ ਜਿਹੜੀ ਪ੍ਰੋਫੈਸ਼ਨਲਿਜ਼ਮ, ਡਿਗਰੀਆਂ, ਚਾਹੇ ਇੰਜੀਨੀਅਰ ਹੋਣ, ਡਾਕਟਰ ਹੋਣ, ਉਹਨਾਂ ਦੇ ਵਿੱਚ ਕਿਤੇ ਘਟ ਗਈ ਆ। ਔਰ ਉਹਦਾ ਮਾਰੂ ਅਸਰ ਕੀ ਹੈ ਕਿ ਸਾਡਾ ਨੌਜਵਾਨ ਪਿਛਲੇ 10-15 ਸਾਲਾਂ ਤੋਂ मतलब ਇਸ ਡਰੱਗ ਦੀ ਮਾਰ ਦੇ ਥੱਲੇ ਆ, ਪੜ੍ਹਨਾ ਛੱਡ ਗਿਆ ਤੇ ਅਸੀਂ ਕਿੱਥੋਂ ਦੇ ਸਕਦੇ ਹਾਂ ਆਪਣੀ ਕੌਮ ਨੂੰ ਅੱਗੇ ਸੇਧ। ਜੀ ਬਿਲਕੁਲ ਆਪਣਾ। ਸੋ ਮੈਂ ਸਮਝਦਾ ਵੀ ਇਹਦਾ ਹਰੇਕ ਪਾਸੇ ਹੀ ਡਰੱਗ ਦਾ ਨੌਜਵਾਨਾਂ ਤੇ ਮਾੜਾ ਅਸਰ ਪੈ ਰਿਹਾ। ਉਹਨਾਂ ਦੀ ਸਿਹਤ ਦੇ ਪੱਖੋਂ, ਸਮਾਜ ਦੇ ਵਿੱਚ ਪੱਖੋਂ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ, ਇਹ ਵੀ ਇੱਕ ਤਰ੍ਹਾਂ ਦੀ ਨਸਲਕੁਸ਼ੀ ਹੈ ਤੇ ਸਾਡਾ ਕੰਮ ਟੀਵੀ 84 ਰਾਹੀਂ ਇਹੀ ਹੈ ਕਿ ਜਿਹੜੇ ਸੁੱਤੇ ਪਏ ਸਾਡੇ ਸਿੱਖ ਭਾਈ ਭੈਣ ਨਸਲਕੁਸ਼ੀ ਦਾ ਹਿੱਸਾ ਹੈ। ਮਤਲਬ ਵੱਡੀਆਂ ਤੁਸੀਂ ਦੇਖੋ, ਤੁਸੀਂ ਹੋਰ ਕੌਮਾਂ ਦਾ ਇਤਿਹਾਸ ਪੜ੍ਹੋ, ਜਿਹੜੀਆਂ ਗੌਰਮੈਂਟਾਂ ਜਾਂ ਜਿਹੜੀ ਸਟੇਟ ਹੈ ਜਿਹੜੀ ਉਹ ਕਿਸੇ ਕੌਮ ਨੂੰ ਜਾਂ ਕਿਸੇ ਸਮਾਜ ਨੂੰ, ਕਿਸੇ ਗਰੁੱਪ ਨੂੰ ਮਾਰਨਾ ਚਾਹੁੰਦਾ ਹੋਵੇ ਤਾਂ ਉਹਦੇ ਦੋ ਤਿੰਨ ਹੀ ਕਾਰਨ ਹੁੰਦੇ ਆ। ਜਾਂ ਤਾਂ ਬੰਦਾ ਪਹਿਲਾਂ ਉਹਨੂੰ ਪਾਵਰ ਦੇ ਨਾਲ ਦਰੜਦਾ ਹੈ, ਜੇ ਉਹ ਪਾਵਰ ਨਾਲ ਦਰੜੇ ਨਾ ਜਾਣ ਤੇ ਦੂਜੇ ਕੰਮ ਇਹੀ ਹੁੰਦੇ ਆ ਕਿ ਨਸ਼ਿਆਂ ਦੇ ਨਾਲ ਉਹਨਾਂ ਨੂੰ ਲਾ ਦਿਓ, ਉਹਨਾਂ ਨੂੰ ਇਸ ਤਰੀਕੇ ਦੀ ਲੱਤ ਲਾਓ ਕਿ ਉਹ ਆਪਣੇ ਅਸਲੀ ਕਾਜ਼ ਤੋਂ ਪਰਾਂ ਹੋ ਜਾਣ। ਹਾਂਜੀ ਬਿਲਕੁਲ ਵੀਰ ਜੀ, ਸਭ ਕੁਝ ਕਲੀਅਰ ਕਿ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਸਾਡੀ ਨਸਲਕੁਸ਼ੀ ਕਰ ਰਹੀ ਹੈ। ਉਹਨਾਂ ਨੇ 84 ਜੂਨ 84 'ਚ ਕੀਤੀ, ਫਿਰ ਨਵੰਬਰ 84 'ਚ ਕੀਤੀ। ਉਸ ਤੋਂ ਬਾਅਦ ਕਿੱਦਾਂ ਸਾਡੇ ਬੇਗੁਨਾਹ ਸਿੱਖ ਨੌਜਵਾਨ ਝੂਠੇ ਕੇਸਾਂ 'ਚ ਮਾਰੇ, ਤੇ ਹੁਣ ਕਿਸ ਤਰ੍ਹਾਂ ਨਸ਼ੇ ਦੇ ਵਿੱਚ ਸਾਡੀ ਜਵਾਨੀ ਰੋਲ ਰਹੇ ਨੇ, ਪੰਜਾਬ ਦੇ ਬੱਚਿਆਂ ਦੀ ਕਿਸ ਤਰ੍ਹਾਂ ਜਵਾਨੀ ਰੋਲ ਨੇ। ਅਸੀਂ ਚਾਹੁੰਦੇ ਕਿ ਬਾਹਰੀਆਂ ਸਿੱਖ ਸੰਗਤਾਂ ਜਿਹੜੀਆਂ ਸੋਚਦੀਆਂ ਨੇ ਕਿ ਪੰਜਾਬ ਦੇ ਵਿੱਚ ਕੁਛ ਨਹੀਂ ਹੋ ਰਿਹਾ, ਪਲੀਜ਼ ਆਪਣੇ ਜਿਹੜੇ ਪਰਿਵਾਰ ਪਿਛੜੇ ਉਹਨਾਂ ਨੂੰ ਜਾਗਰੂਕ ਕਰੋ ਕਿ ਇਸ ਚੀਜ਼ ਦੇ ਬਾਰੇ ਕਿਸ ਤਰ੍ਹਾਂ ਆਪਣੇ ਬੱਚਿਆਂ ਦੇ ਧਿਆਨ ਰੱਖਣੇ, ਕਿਸ ਤਰ੍ਹਾਂ ਉਹਦੀ ਪਰਵਰਿਸ਼ ਕਰਨੀ ਆ। ਤੇ ਵੀਰ ਜੀ, ਇਹ ਤਾਂ ਆਪਾਂ ਡਰੱਗਸ ਦੇ
ਬਾਰੇ ਨਾਲ ਕੁਝ ਗੱਲਾਂ ਕੀਤੀਆਂ ਨੇ, ਪਰ ਹੁਣ ਪੰਜਾਬ ਦੇ ਕਾਫੀ ਕੇਸਿਸ ਸਾਹਮਣੇ ਆਏ ਨੇ। ਅਸੀਂ ਉਹਨਾਂ ਬਾਰੇ ਵੀ ਤੁਹਾਡੀ ਅਪਡੇਟਸ ਲੈਣਾ ਚਾਹਾਂਗੇ। ਜਿਸ ਤਰ੍ਹਾਂ ਇੱਕ ਕੇਸ ਆਇਆ ਕਿ ਪਿਛਲੇ ਦਿਨਾਂ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਚੜ੍ਹਾਈ ਕਰ ਗਏ ਹਨ। ਉਹਨਾਂ ਦੀ ਥਾਂ ਤੇ ਹੁਣ ਨਵੇਂ ਜਥੇਦਾਰ ਦੀ ਭਾਲ ਹੋ ਰਹੀ ਹੈ ਜਿਹੜਾ ਕਿ ਬਾਦਲ ਪਰਿਵਾਰ ਦਾ ਵਫਾਦਾਰ ਹੋਵੇ। ਕੀ ਤੁਹਾਨੂੰ ਲੱਗਦਾ ਹੈ ਕਿ ਐਸੇ ਜਥੇਦਾਰ ਸਿੱਖ ਕੌਮ ਨੂੰ ਕੋਈ ਅਗਵਾਈ ਦੇ ਸਕਣਗੇ? ਬਿਲਕੁਲ ਨਹੀਂ। ਇਹ ਤਾਂ ਉਹਨਾਂ ਨੂੰ ਤਾਂ ਇਹ ਸਭ ਤੋਂ ਵੱਡੀ ਸਾਡੇ ਸਮਾਜ ਦੇ ਵਿੱਚ, ਸਾਡੇ ਧਰਮ ਦੇ ਵਿੱਚ ਜਿਹੜੀ ਖੜੋਤ ਆ ਰਹੀ ਆ, ਸਾਡੇ ਸਿੱਖ ਸਿਧਾਂਤ ਦੇ ਫਲਾਹ ਦੇ ਵਿੱਚ ਜਿਹੜੀ ਖੜੋਤ ਆ ਰਹੀ ਆ, ਉਹਦੇ ਜ਼ਿੰਮੇਵਾਰ ਨੇ ਸਾਡੇ ਧਾਰਮਿਕ ਲੀਡਰ, ਸਾਡੇ ਤਖਤਾਂ ਦੇ ਜਥੇਦਾਰ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਮੈਂਬਰ, ਪ੍ਰਧਾਨ ਸਾਹਿਬ। ਅਗਰ ਉਹਨਾਂ ਨੇ ਕਿਸੇ ਪਰਿਵਾਰ ਦੀ ਜਾਂ ਕਿਸੇ ਦਾ ਹੀ ਸੇਧ ਲੈਣੀ ਆ ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਕੀ ਸੇਧ ਦੇਣੀ ਆ ਲੋਕਾਂ ਨੂੰ? ਉਹਨਾਂ ਤਾਂ ਉਹਨਾਂ ਦੇ ਪਰਿਵਾਰ ਦੀ, ਜਿਹੜੇ ਬਾਦਲ ਸਾਹਿਬ ਦੀ ਜੋ ਕਹਿਣਗੇ ਉਹ ਕਰਨਾ ਹੈਗਾ। ਸੋ ਇਹ ਤਾਂ ਖਿਆਲ ਹੀ ਕਰਨਾ ਬੰਦ ਕਰ ਦੇਣਾ ਚਾਹੀਦਾ। ਮਤਲਬ ਇਹ ਸੋਚਣਾ ਹੀ ਬੰਦ ਕਰ ਦੇਣਾ ਚਾਹੀਦਾ। ਇਹਦੇ ਬਾਰੇ ਸਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਚਾਹੀਦੀ। ਔਰ ਅੱਜ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਵੀ ਬਹੁਤ ਲੋਕਾਂ ਨੂੰ, ਬਾਹਰ ਬੈਠਿਆਂ ਨੂੰ ਇਸ ਗੱਲ ਦਾ ਕਈ ਵਾਰੀ ਸਾਨੂੰ ਕਾਲਾਂ ਆਉਂਦੀਆਂ ਨੇ, ਸਾਨੂੰ ਕਹਿੰਦੇ ਨੇ ਤੁਸੀਂ ਅਕਾਲ ਤਖਤ ਦੇ ਜਥੇਦਾਰ ਦਾ ਬਾਈਕਾਟ ਕਰਤਾ, ਤੁਸੀਂ ਇਸ ਗੱਲ ਦਾ ਬਾਈਕਾਟ ਕਰਤਾ। ਅਸੀਂ ਜਿਹੜਾ ਉਹਨਾਂ ਦੇ ਕੋਲ ਅਕਾਲ ਤਖਤ ਤੇ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਾ ਬਾਈਕਾਟ ਨਹੀਂ ਕਰ ਸਕਦਾ। ਅਕਾਲ ਤਖਤ ਸਾਹਿਬ ਦਾ ਨਾ ਅਸੀਂ ਅਕਾਲ ਤਖਤ ਦਾ ਅਸੀਂ ਅਕਾਲ ਤਖਤ ਸਾਹਿਬ ਦੇ ਪੈਰੋਕਾਰ ਹੈ। ਅਕਾਲ ਤਖਤ ਸਾਹਿਬ ਨੂੰ ਸੈਂਟਰਲਾਈਜ਼ ਕਰਕੇ ਅਸੀਂ ਸਾਰੀ ਕੌਮ ਨੂੰ ਉਹਦੇ ਮਗਰ ਲਾਉਣਾ ਚਾਹੁੰਦੇ ਹਾਂ। ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੀ। ਪਰ ਜਿਸ ਤਰੀਕੇ ਦੇ ਨਾਲ ਅੱਜ ਇਹਨਾਂ ਇੰਸਟੀਟਿਊਸ਼ਨਾਂ ਤੇ, ਇਹਨਾਂ ਤਖਤਾਂ ਦੇ ਉੱਤੇ ਬੈਠ ਕੇ ਜਥੇਦਾਰ ਆ ਜਿਹੜੇ, ਉਹ ਬਾਦਲ ਸਾਹਿਬ ਦੀ ਕਮਾਂਡ ਦੇ ਥੱਲੇ ਉਹ ਜੋ ਚਾਹੁੰਦੇ ਨੇ ਉਹਨਾਂ ਦੀ, ਉਹ ਤਖਤਾਂ ਦੇ ਥਰੂ ਕੌਮ ਨੂੰ ਨਿਰਦੇਸ਼ ਮਿਲ ਰਿਹਾ, ਆਦੇਸ਼ ਮਿਲ ਰਹੇ ਨੇ। ਇਹ ਸਭ ਤੋਂ ਵੱਡਾ ਮਾਰੂ ਹਮਲਾ। ਇਸੇ ਕਰਕੇ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਕਿ ਅਸੀਂ ਕੋਈ ਵੀ ਮਸਲਾ ਜਿਹੜਾ ਅਕਾਲ ਤਖਤ ਦੇ ਉੱਤੇ ਨਹੀਂ ਲੈ ਕੇ ਜਾਣਾ, ਕਿਉਂਕਿ ਅਸੀਂ ਜਦੋਂ ਲੈ ਕੇ ਜਾਂਦੇ ਹਾਂ ਸਾਨੂੰ ਅਗਵਾਈ ਤਾਂ ਕੀ ਮਿਲਣੀ ਆ, ਉਹ ਮਸਲਾ ਅਸੀਂ ਉੱਥੇ ਹੀ ਡੰਪ ਕਰ ਆਉਂਦੇ ਹਾਂ। ਜੇ ਤਾਂ ਅਸੀਂ ਉਹਨਾਂ ਦੇ ਕੋਈ ਆਪ ਅੱਗੇ ਹੋ ਕੇ ਕੋਈ ਇਸ਼ੂ ਲੈਂਦੇ ਆ ਤੇ ਉਹ ਕਹਿੰਦੇ ਜੀ ਲਓ ਜੀ ਅਕਾਲ ਤਖਤ ਸਾਹਿਬ ਦੀ ਇਹ ਗਏ ਸੀ, ਉੱਥੇ ਜਾ ਗਿਆ ਸੀ, ਜਥੇਦਾਰ ਨੇ ਕਿਹਾ ਸੀ ਵੀ ਮੈਂ ਕਰੂੰਗਾ, ਅੱਜ ਉਹ ਕਰਦਾ ਨਹੀਂ, ਇਹ ਆਪਣੇ ਆਪ ਕਰੀ ਜਾਂਦੇ ਆ। ਜਥੇਦਾਰ ਵੀ ਸਾਹਿਬ ਕਹਿੰਦੇ ਜੀ ਸਾਡੀ ਡਾਇਰੈਕਸ਼ਨ ਨਹੀਂ ਟਿਕਦੇ। ਡਾਇਰੈਕਸ਼ਨ ਉਹਨੇ ਸਾਡੀ ਤੋਂ ਕੀ ਲੈਣੀ ਹੈ? ਡਾਇਰੈਕਸ਼ਨ ਲੈਣੀ ਹੈ ਬਾਦਲ ਸਾਹਿਬ ਤੋਂ। ਬਾਦਲ ਸਾਹਿਬ ਤਾਂ ਉਹ ਕੰਮ ਕਰਨਗੇ ਜੇ ਉਹਨਾਂ ਨੂੰ ਫਿੱਟ ਹੋਊਗਾ। ਜੇ ਉਹਨਾਂ ਨੂੰ ਫਿੱਟ ਨਹੀਂ ਹੈਗਾ ਤੇ ਉਹ ਕਦੇ ਵੀ ਡਾਇਰੈਕਸ਼ਨ ਨਹੀਂ ਦੇਣਗੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਤੁਸੀਂ ਕੰਮ ਕਰੋ। ਸੋ ਮੈਂ ਬਿਲਕੁਲ ਨਹੀਂ ਸਮਝਦਾ ਇਹ ਜਿੰਨਾ ਚਿਰ ਤੱਕ ਬਾਦਲ ਪਰਿਵਾਰ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ਾ, ਤੇ ਏਦਾਂ ਦੇ ਜਥੇਦਾਰਾਂ ਦੀ ਉਹ ਭਾਲ ਹੋਊਗੀ। ਔਰ ਜਦੋਂ ਤੱਕ ਏਦਾਂ ਦੇ ਜਥੇਦਾਰਾਂ ਦੀ ਭਾਲ ਹੋਊਗੀ ਤੇ ਏਦਾਂ ਦੇ ਜਥੇਦਾਰ ਲੱਗੇ ਰਹਿਣਗੇ ਜਿਹੜੇ ਬਾਦਲ ਸਾਹਿਬ ਤੋਂ ਉਦੇਸ਼ ਲੈਣਗੇ। ਸਿੱਖ ਕੌਮ ਦਾ ਜੋ ਪ੍ਰਸਾਰ ਹੈ, ਧਰਮ ਪ੍ਰਚਾਰ ਹੈ, ਉਹ ਕਦੇ ਪੂਰਾ ਨਹੀਂ ਹੋ ਸਕਦਾ। ਸਿੱਖ ਸਿਧਾਂਤ ਦਾ ਫਲਾਹ ਨਹੀਂ ਹੋ ਸਕਦਾ। ਸੋ ਇਹ ਸਾਡੀ ਤਰਾਸਦੀ ਆ ਔਰ ਮਾੜੀ ਹੈ ਜੋ ਰੁਝਾਨ ਹੈ ਜਿਹੜਾ ਮਾੜਾ ਚੱਲ ਰਿਹਾ। ਪਰ ਕਰੀਏ ਕਿ ਇਸ ਦਾ ਬਥੇਰਾ ਰੌਲਾ ਪਾਉਂਦੇ ਆ ਇਸ ਗੱਲ ਦੇ ਲਈ। ਤੇ ਵੀਰ ਜੀ ਇੱਕ ਹੋਰ ਕੇਸ ਸਾਹਮਣੇ ਆਇਆ ਜਿਸ ਤਰ੍ਹਾਂ ਜਾਣਦੇ ਕਿ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਹੈ ਜਿਸ ਨੇ 2002 ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਤੇ ਹੁਣ ਉਹ ਸਿੱਖ ਪਰਿਵਾਰਾਂ ਨੂੰ ਜਿਹੜੇ ਗੁਜਰਾਤ ਦੇ ਵਿੱਚ ਵਸੇ ਹੋਏ ਉਹਨਾਂ ਨੂੰ ਉਜਾੜ ਰਿਹਾ ਹੈ। ਪਰ ਬਾਦਲ ਅਕਾਲੀ ਦਲ ਮੋਦੀ ਲਈ ਸਿੱਖਾਂ ਤੋਂ ਹੀ ਵੋਟਾਂ ਮੰਗ ਰਿਹਾ ਹੈ। ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਅਸੀਂ ਤਾਂ ਬਹੁਤ ਵਾਰੀ ਇਹ ਗੱਲ ਕਹਿ ਚੁੱਕੇ ਹਾਂ ਜੀ। ਹੁਣ ਵੀ ਅਸੀਂ ਕਈ ਵਾਰੀ ਕੱਲ ਕਿਸੇ ਦੇ ਭੋਗ ਦੇ ਉੱਤੇ ਮਤਲਬ ਇਕੱਠੇ ਹੋਏ ਸੀਗੇ। ਉਹ ਹਰਚਰਨਜੀਤ ਸਿੰਘ ਧਾਮੀ ਦਲ ਖਾਲਸਾ ਦੇ ਪ੍ਰਧਾਨ ਨੇ, ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ। ਉੱਥੇ ਹੀ ਬਾਬਾ ਹਰਨਾਮ ਸਿੰਘ ਧੁੰਮਾ ਆ ਗਏ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ, ਤੇ ਉਹ ਪਹਿਲਾਂ ਸਭ ਤੋਂ ਬੋਲ ਕੇ ਉਹਨਾਂ ਨੇ ਕਿਹਾ ਜੀ ਦੇਖੋ ਸਮੇਂ ਦੀ ਲੋੜ ਹੈ, ਅਕਾਲ ਤਖਤ ਸਾਨੂੰ ਸਿੱਖਾਂ ਨੂੰ ਏਕਤਾ ਕਰ ਲੈਣੀ ਚਾਹੀਦੀ ਆ, ਆਪਣੇ ਲੀਡਰ ਦੇ ਪਿੱਛੇ ਭੱਜਣਾ ਚਾਹੀਦਾ। ਉੱਥੇ ਮੈਂ ਖੜਾ ਹੋ ਗਿਆ। ਉਸ ਤੋਂ ਬਾਅਦ ਮੈਂ ਬੋਲਿਆ, ਮੈਂ ਉਹਨਾਂ ਨੂੰ ਕੁਐਸਚਨ ਕੀਤਾ, ਮੈਂ ਕਿਹਾ ਜੀ ਅਸੀਂ ਕੁਛ ਨਹੀਂ ਚਾਹੁੰਦੇ, ਨਾ ਸਾਡਾ ਕੋਈ ਸੈਲਫ ਇੰਟਰਸਟ ਹੈ, ਨਾ ਅਸੀਂ ਕਿਸੇ MLA-ਸ਼ਿਪ ਲਈ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਧਾਨ, ਅਸੀਂ ਕਿਸੇ ਚੀਜ਼ ਦੇ ਲਈ, ਸਾਡੀ ਪਾਰਟੀ ਦਾ ਕੋਈ ਵੀ ਬੰਦਾ ਅਹੁਦੇਦਾਰ ਨਹੀਂ ਹੈਗਾ, ਨਾ ਕੋਈ ਸਾਨੂੰ ਲੋੜ ਹੈ। ਸਾਨੂੰ ਲੋੜ ਹੈ ਕਿ ਇਹਨਾਂ ਇੰਸਟੀਚਿਊਟਾਂ ਨੂੰ ਸਿਰਫ ਸਿੱਖ ਸਿਧਾਂਤ ਦੇ ਅਨੁਸਾਰ ਚਲਾਇਆ ਜਾਵੇ। ਅਸੀਂ ਕਿਹਾ ਦੱਸੋ ਤੁਸੀਂ ਸਾਨੂੰ ਕਿਹੜੀ ਏਕਤਾ ਕਰਨੀ ਚਾਹੁੰਦੇ ਆ, ਕਿਹਦੇ ਪੱਲੇ ਬਣਨਾ ਚਾਹੁੰਦੇ ਆ? ਤੁਸੀਂ ਸਾਨੂੰ ਬਾਦਲ ਸਾਹਿਬ ਦੇ ਪੱਲੇ ਬਣਨਾ ਚਾਹੁੰਦੇ ਆ ਜਿਹੜੇ ਕਿ ਮੋਦੀ 3 ਵਾਰੀ ਇਹ ਗੱਲ ਕਹਿ ਚੁੱਕਿਆ, ਇੱਥੇ ਆਣ ਕੇ ਪੰਜਾਬ ਸਟੇਟਮੈਂਟ ਦੇ ਚੁੱਕਿਆ ਕਿ ਮੈਂ ਹਿੰਦੂ ਰਾਸ਼ਟਰਵਾਦ ਹਿੰਦੁਸਤਾਨ ਨੂੰ, ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਤੇ ਮੈਂ ਹਿੰਦੂ ਸਾਡਾ ਨਿਸ਼ਾਨਾ ਔਰ ਅਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ। ਅੱਜ ਪੰਜਾਬ ਦੇ ਵਿੱਚ ਕਿਸਾਨਾਂ ਨੂੰ, ਸਿੱਖ ਕਿਸਾਨਾਂ ਨੂੰ ਕੱਛ ਦੇ ਇਲਾਕੇ ਦੇ ਵਿੱਚੋਂ ਜਿਹੜੇ 40-40, 50-50 ਸਾਲ ਦੇ ਉੱਥੇ ਬਸੇ ਹੋਏ ਆ ਪਰਿਵਾਰ, ਉਹਨਾਂ ਨੂੰ ਉਜਾੜ ਕੇ ਉਹਨਾਂ ਨੂੰ ਬਾਹਰ ਕੱਢ ਰਹੇ ਇੱਕ ਸਟੇਟਮੈਂਟ ਦਿੱਤੀ। ਤੇ ਤੁਸੀਂ ਉਹਦੇ ਨਾਲ ਉਹਨੂੰ ਕਹਿੰਦੇ ਆ ਵੀ ਅਸੀਂ ਸੁਖਬੀਰ ਬਾਦਲ ਵੀ ਕਹਿ ਚੁੱਕਿਆ, ਪ੍ਰਕਾਸ਼ ਸਿੰਘ ਬਾਦਲ ਵੀ ਕਹਿ ਚੁੱਕਿਆ ਕਿ ਅਸੀਂ ਉਹਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਆ। ਤੇ ਦੱਸੋ ਸਾਨੂੰ ਤੁਸੀਂ ਕਿਹੜੀ ਝੋਲੀ ਚ ਕਿਹਦੇ ਨਾਲ ਏਕਤਾ ਕਰੀਏ? ਅਸੀਂ
ਕਾਹਦੀ ਏਕਤਾ ਕਰੀਏ ਅਸੀਂ? ਉਹ ਸਾਨੂੰ ਇਹ ਤਾਂ ਦਿਖਾਓ ਵੀ ਜਿਹੜੇ ਬੰਦਿਆਂ ਨਾਲ ਤੁਸੀਂ ਸਾਨੂੰ ਏਕਤਾ ਕਰਨ ਨੂੰ ਕਹਿੰਦੇ ਆ ਵੀ ਉਹ ਸਿੱਖਾਂ ਦੇ ਦੋਸਤ ਨੇ, ਸਿੱਖੀ ਦੀ ਗੱਲ ਕਰਦੇ ਆ, ਸਿੱਖੀ ਸਿਧਾਂਤ ਦੀ ਗੱਲ ਕਰਦੇ ਆ, ਗੁਰੂ ਨਾਨਕ ਸਾਹਿਬ ਦੇ ਜੋ ਉਦੇਸ਼ ਨੇ ਜਾਂ ਉਹਨਾਂ ਦਾ ਜੋ ਜੀਵਨ ਦਾ ਸਿਧਾਂਤ ਹੈ ਉਹਨੂੰ ਚਲਾਉਣ ਦੇ ਲਈ ਉਹਨਾਂ ਦਾ ਨਿਸ਼ਾਨਾ ਹੈ। ਅਗਰ ਜੇ ਉਹਨਾਂ ਦਾ ਨਿਸ਼ਾਨਾ ਸਿਰਫ ਸਿੱਖ ਸਿਧਾਂਤ ਨੂੰ ਨਾਸ਼ ਕਰਨਾ, ਸਿੱਖਾਂ ਦੇ ਵਿੱਚੋਂ ਅਣਖ ਤੇ ਗੈਰਤ ਨੂੰ ਮਾਰਨਾ ਹੀ ਆ, ਤੇ ਸਿਰਫ ਆਪਣੇ ਪਰਿਵਾਰ ਦੀ ਤੇ ਆਪਣੀ ਟੇਕ ਕੇਅਰ ਕਰਨੀ ਹੈ, ਤੇ ਦੱਸੋ ਤੁਸੀਂ ਅਸੀਂ ਕਾਹਦੇ ਲਈ ਏਕਤਾ ਕਰੀਏ? ਸੋ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸੋ ਸਾਡਾ ਤਾਂ ਮੰਨਣਾ ਹੈ ਜੀ ਇਹ ਗੱਲ ਵੀ ਜਿਹੜੀ ਇਸੇ ਕਰਕੇ ਸਾਨੂੰ ਕੋਈ ਪ੍ਰਕਾਸ਼ ਸਿੰਘ ਬਾਦਲ ਨਾਲ ਸਾਨੂੰ ਕੋਈ ਉਹ ਨਹੀਂ ਹੈਗਾ, ਅਸੀਂ ਕੁਛ ਨਹੀਂ ਲੈਣਾ ਚਾਹੁੰਦੇ। ਪਰ ਜਿਹੜੇ ਬੰਦਿਆਂ ਦੇ ਨਾਲ ਉਹਨਾਂ ਨੇ ਸਾਂਝ ਭੈਲੀ ਪਾਈ ਹੈ, ਜਿੱਦਾਂ ਦਾ ਉਹਨਾਂ ਦਾ ਕੰਮ ਹੈ, ਜਿਸ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਗਵਰਨ ਕਰ ਰਹੇ ਆ, ਜਿਸ ਤਰੀਕੇ ਦੇ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਵਰਨ ਕਰ ਰਹੇ ਆ, ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੈ ਇਹਦੇ ਜੀ। ਬਿਲਕੁਲ ਜੀ। ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਐਟ ਦੀ ਐਂਡ ਜਾਣਨਾ ਚਾਹਾਂਗੇ ਕਿ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਕੇਸਿਸ ਦੇ ਕੀ ਸਟੇਟਸ ਆ ਹੁਣ? ਉਹ ਜੀ ਦਲਜੀਤ ਸਿੰਘ ਉਹਨਾਂ ਦੇ ਉੱਤੇ 2 ਕੇਸ ਸੀਗੇ। ਇੱਕ ਕੇਸ ਦੇ ਵਿੱਚ ਹਾਈ ਕੋਰਟ ਦੀ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਇੱਕ ਕੇਸ ਦੀ 31 ਤਰੀਕ ਪਈ ਹੋਈ ਸੀਗੀ। ਹਾਂਜੀ। ਪਰ ਉਹਨਾਂ ਦਾ ਜਿਹੜਾ ਮੁਕੱਦਮੇਬਾਜ਼ ਸੀਗਾ, ਕੋਅਕਿਊਜ਼ ਸੀਗਾ, ਉਹਦਾ ਵਕੀਲ ਨਹੀਂ ਪੇਸ਼ ਹੋਣ ਕਰਕੇ ਉਹ ਡੇਟ ਪੈ ਗਈ ਆ ਸਤੰਬਰ 3 ਜੀ 3/9। ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਉਹਨਾਂ ਦੀ ਬੇਲ ਐਪਲੀਕੇਸ਼ਨ ਦੀ ਡੇਟ 14 ਪਈ ਹੋਈ ਹੈ ਜੀ। ਪਰ ਸਰਕਾਰਾਂ ਦਾ ਜੋ ਕੰਮ ਹੈ, ਜੋ ਅਦਾਲਤਾਂ ਦਾ ਕੰਮ ਹੈ, ਉਹਦੇ ਵਿੱਚ ਬੜੀ ਦੇਰੀ ਹੋ ਰਹੀ ਆ। ਹੁਣ ਪਿਛਲੇ ਦਿਨਾਂ ਦੇ ਵਿੱਚ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਦੀਆਂ ਗਵਾਹੀਆਂ ਚੱਲ ਰਹੀਆਂ ਸੀ ਤੇ ਇੱਕ ਉਹਨਾਂ ਦੇ ਪਿੰਡ ਦਾ ਸਰਪੰਚ ਹੀ ਸੀਗਾ ਜਿਹਨਾਂ ਨੇ ਉਹਨੇ ਕਿਹਾ, ਕਹਿੰਦਾ ਵੀ ਨਾ ਤਾਂ ਮੇਰੇ ਸਾਹਮਣੇ ਕੋਈ ਚੀਜ਼ ਬਰਾਮਦ ਹੋਈ ਆ, ਨਾ ਕੋਈ ਹਥਿਆਰ ਬਰਾਮਦ ਹੋਇਆ, ਨਾ ਇਹਨਾਂ ਨੇ ਪੁਲਿਸ ਵਾਲਿਆਂ ਨੇ ਮੈਨੂੰ ਬੁਲਾਇਆ ਹੀ ਆ, ਮੈਨੂੰ ਤਾਂ ਭੈਣ ਜੀ ਨੇ ਬੁਲਾਇਆ ਸੀ। ਉਹ ਬਿਲਕੁਲ ਮਤਲਬ ਉਹਨੇ ਜੋ ਗਵਾਹੀ ਦਿੱਤੀ ਹੈ, ਜੋ ਸੱਚ ਸੀ ਉਹਦੀ ਗਵਾਹੀ ਦਿੱਤੀ ਹੈ, ਤੇ ਉਹਦੀ ਗਵਾਹੀ ਦੀ ਕਾਪੀ ਨਹੀਂ ਦੇ ਰਹੇ। ਮਤਲਬ ਅਸੀਂ ਮੈਂ ਕਈ ਵਾਰ ਅਪਲਾਈ ਕਰ ਚੁੱਕਿਆ। 14 ਤਰੀਕ ਉਹਨਾਂ ਦੀ ਡੇਟ ਪਈ ਹੋਈ ਆ। ਕੋਰਟ ਹੈ ਜਿਹੜੀ ਉਸ ਸਟੇਟਮੈਂਟ ਦੀ ਸਾਨੂੰ ਜਿਹੜੀ ਸਰਟੀਫਾਈਡ ਕਾਪੀ ਆ, ਕੋਰਟ ਤੋਂ ਸਰਟੀਫਾਈਡ ਕਾਪੀ ਨਾ ਕਿ ਅਸੀਂ ਹਾਈ ਕੋਰਟ 'ਚ ਪੇਸ਼ ਕਰਦੀ, ਉਹ ਨਹੀਂ ਸਾਨੂੰ ਮਿਲ ਰਹੀ। ਸੋ ਇਹਨਾਂ ਕੇਸਾਂ ਦੇ ਵਿੱਚ ਦੇਖੋ ਬਹੁਤ ਡਿਲੇ, ਹਰੇਕ ਤਰੀਕੇ ਦਾ ਪ੍ਰੈਸ਼ਰ, ਮਤਲਬ ਜਿਹੜੇ ਗਵਾਹ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ, ਮਤਲਬ ਪਰ ਚੱਲ ਰਿਹਾ ਪ੍ਰੋਸੀਜਰ। ਅਗਲੇ ਮਹੀਨੇ ਕੀ ਬਣਦਾ ਜੀ। ਤੇ ਵੀਰ ਜੀ ਸਾਡਾ ਵਕਤ ਜਿੰਨਾ ਸਾਡੀ ਸ਼ਕਤੀ ਆ। ਹਾਂਜੀ ਵੀਰ ਜੀ, ਸਾਡੀ ਤਾਂ ਕੋਸ਼ਿਸ਼ ਇਹ ਰਹਿੰਦੀ ਕਿ ਜਿਹੜੀ ਸਿੱਖ ਸੰਗਤਾਂ ਨੂੰ ਜਾਗਰੂਕ ਕਰੀਏ ਤਾਂ ਕਿ ਅਸੀਂ ਕਿਸ ਤਰ੍ਹਾਂ ਪੰਜਾਬ ਦੇ ਜਾਂ ਭਾਰਤ ਦੀ ਸਰਕਾਰ ਤੇ ਪ੍ਰੈਸ਼ਰ ਪਾ ਸਕੀਏ ਜਿੰਨਾ ਕੁ ਸਾਡੇ ਕੋਲ ਹੋ ਸਕੇ ਬਾਹਰ ਦੀਆਂ ਸੰਗਤਾਂ ਤੋਂ। ਪਰ ਵੀਰ ਜੀ ਸਾਨੂੰ ਫਿਰ ਵੀ ਆਸ ਹੈ ਕਿ ਸ਼ਾਇਦ ਸਾਡੇ ਵੀਰਾਂ ਨੂੰ ਜਿਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ, ਸ਼ਾਇਦ ਉਹਨਾਂ ਨੂੰ ਇਨਸਾਫ ਮਿਲ ਜਾਏਗਾ। ਪਰ ਇਸੇ ਉਮੀਦ ਦੇ ਨਾਲ ਅਸੀਂ ਚੱਲਦੇ ਰਹਿੰਦੇ ਹਾਂ। ਪਰ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਅਸੀਂ ਵਕਤ ਨਾਲ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇਸ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।